ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਮੋਦੀ ਸਰਕਾਰ ਦੇ ਉਸ ਓਵਰ ਕੌਨਫੀਡੈਂਸ ਦੇ ਬਾਰੇ ਜਿਹੜਾ ਕੌਨਫੀਡੈਂਸ ਹੁਣ ਜ਼ਮੀਨ ਤੇ ਨਜ਼ਰ ਘੱਟ ਆ ਰਿਹਾ ਹੈ। ਲਗਾਤਾਰ ਟੈਕਟਿਕਸ ਬਦਲਣੀਆਂ ਪੈ ਰਹੀਆਂ ਨੇ, ਦੂਜੀਆਂ ਪਾਰਟੀਆਂ ਤੋਂ ਲੀਡਰ ਇੰਪੋਰਟ ਕੀਤੇ ਜਾ ਰਹੇ ਨੇ ਤੇ ਇਹਦੇ ਬਾਵਜੂਦ ਮੋਦੀ ਸਰਕਾਰ ਦੀ ਜਿਹੜੀ ਵੇਵ ਸੀ, ਚੁਣਾਵੀ ਵੇਵ, ਉਹਨੂੰ ਉਹ ਹੁੰਗਾਰਾ, ਉਹਨੂੰ ਉਹਦੇ ਵਿੱਚ ਉਹ ਜਲਾਓ ਜਿਹੜਾ 2014 'ਚ ਨਜ਼ਰ ਆ ਰਿਹਾ ਸੀ, ਜਿਹੜਾ 2019 ਦੇ ਵਿੱਚ ਨਜ਼ਰ ਆ ਰਿਹਾ ਸੀ, ਉਹ ਨਜ਼ਰ ਨਹੀਂ ਆ ਰਿਹਾ। ਕਾਰਨ ਕੀ ਹੈ? ਇਹਦੇ ਪਿੱਛੇ ਵਜ੍ਹਾ ਕੀ ਹੋ ਸਕਦੀ ਹੈ? ਕਿਉਂ ਰਾਮ ਮੰਦਿਰ ਦਾ ਨਿਰਮਾਣ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਜਿਹੜਾ ਸੀਗਾ ਉਹਦਾ ਇੰਨਾ ਪ੍ਰਚਾਰ ਕੀਤਾ ਗਿਆ, ਉਹਨੂੰ ਪੋਲੀਟੀਕਲੀ ਇੰਨਾ ਬਹੁਤ ਵੱਡਾ ਇਵੈਂਟ ਦਰਸਾਇਆ ਗਿਆ, ਪਰ ਬਾਵਜੂਦ ਇਸ ਦੇ ਲੋਕਾਂ ਦੇ ਵਿੱਚ ਮੋਦੀ ਦੀ ਇਸ ਵੇਵ ਨੂੰ ਲੈ ਕੇ, ਮੋਦੀ ਦੇ ਇਸ ਚੁਣਾਵੀ ਮਾਹੌਲ ਨੂੰ ਲੈ ਕੇ ਲੋਕਾਂ ਦੇ ਵਿੱਚ ਉਹ ਜਿਹੜਾ ਜਲਾਅ ਪਹਿਲਾਂ ਵਾਲਾ ਸੀ ਉਹ ਬਰਕਰਾਰ ਕਿਉਂ ਨਹੀਂ ਰਿਹਾ? ਔਰ ਕਿਵੇਂ ਸਟ੍ਰੈਟਜੀਜ਼ ਬਦਲਦੀਆਂ ਜਾ ਰਹੀਆਂ ਨੇ ਪਾਰਟੀਆਂ ਨੇ? ਖਾਸ ਕਰਕੇ ਭਾਜਪਾ ਦੀ ਗੱਲ ਕਰਾਂਗੇ ਆਪਾਂ। ਭਾਜਪਾ ਨੇ ਮੌਜੂਦਾ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਦੀਆਂ ਟਿਕਟਾਂ ਤੱਕ ਕੱਟ ਦਿੱਤੀਆਂ ਨੇ। ਇੱਥੋਂ ਤੱਕ ਇੰਨੀ ਮਾਈਕਰੋ, ਇੰਨੀ ਬਰੀਕੀ ਦੇ ਨਾਲ ਇਹਨਾਂ ਨੂੰ ਆਪਣੀ ਜਿਹੜੀ ਕੰਪੇਨ ਹੈ, ਇਲੈਕਸ਼ਨ ਕੰਪੇਨ, ਉਹਨੂੰ ਮੈਨੇਜ ਕਰਨਾ ਪੈ ਰਿਹਾ ਕਿ ਬਹੁਤ ਸਾਰੇ ਵੱਡੇ ਚਿਹਰੇ, ਇਸ ਤੱਕ ਕਿ ਤੁਹਾਨੂੰ ਯਾਦ ਹੋਣਾ ਬੀਬੀ ਮੀਨਾਕਸ਼ੀ ਲੇਖੀ ਜਿਹੜੇ ਇਹਨਾਂ ਦੇ ਸਪੋਕਸ ਪਰਸਨ ਨੇ ਕਹਿ ਸਕਦੇ ਹਾਂ, ਤੇ ਉਹ ਵੱਡੇ ਵੱਡੇ ਪਲੇਟਫਾਰਮਸ ਦੇ ਉੱਤੇ ਪਾਰਟੀ ਨੂੰ ਡਿਫੈਂਡ ਕਰਦੇ ਆਏ ਨੇ ਤੇ ਕਈ ਵਾਰੀ ਵਿਵਾਦਤ ਬਿਆਨ ਦੇ ਕੇ ਫਸੇ ਨੇ। ਉਹਨਾਂ ਦੀ ਟਿਕਟ ਕੱਟਣੀ ਪੈ ਰਹੀ ਹੈ। ਹਰਸ਼ਵਰਧਨ, ਡਾਕਟਰ ਹਰਸ਼ਵਰਧਨ, ਜਿਹੜੇ ਕਿ ਤੁਹਾਨੂੰ ਯਾਦ ਹੋਣਾ ਕਰੋਨਾ ਦੇ ਵੇਲੇ ਡਾਕਟਰ ਸਾਹਿਬ ਨੇ ਰਾਮਦੇਵ ਦੀ ਇੱਕ ਦਵਾਈ ਵੀ ਰਿਲੀਜ਼ ਕੀਤੀ ਸੀ। ਡਾਕਟਰ ਹਰਸ਼ਵਰਧਨ ਦਿੱਲੀ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਨਾਮ ਸੀਗੇ, ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਪ੍ਰਤਾਪ ਸਿਮਹਾ, ਇਹ ਪ੍ਰਤਾਪ ਸਿਮਹਾ ਹੋਈ ਹੈ ਜਿਹਦੇ ਪਾਸ ਦੇ ਉੱਤੇ ਜਿਹੜੇ ਕੁਝ 4-5 ਨੌਜਵਾਨ ਜਿਹੜੇ ਬੇਰੁਜ਼ਗਾਰ ਸੀਗੇ ਆਪਣੇ ਆਪ ਨੂੰ, ਉਹ ਪਾਰਲੀਮੈਂਟ ਦੇ ਵਿੱਚ ਦਾਖਲ ਹੋ ਗਏ ਸੀਗੇ। ਰਮੇਸ਼ ਬਿਧੂੜੀ, ਇਹ ਉਹ ਨੇ ਜਿਨ੍ਹਾਂ ਨੇ ਦਾਨਿਸ਼ ਅਲੀ ਨੂੰ ਬੜੇ ਗਲਤ ਲਫ਼ਜ਼ ਉਹਨਾਂ ਦੇ ਫਿਰਕੇ ਦੇ ਉੱਤੇ ਟਿੱਪਣੀਆਂ ਕਰਕੇ ਦੱਸਿਆ ਸੀਗਾ। ਦਾਨਿਸ਼ ਅਲੀ ਦੇ ਬਾਰੇ ਬਹੁਤ ਭੱਦੀਆਂ ਟਿੱਪਣੀਆਂ, ਬਹੁਤ ਹੇਠਲੇ ਪੱਧਰ ਦੀਆਂ ਟਿੱਪਣੀਆਂ ਕੀਤੀਆਂ ਸੀ। ਇਹਨਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਨੇ। ਹੋਰ ਵੀ ਜਿਹੜੇ ਆਪਣੇ ਆਪ ਨੂੰ ਭੌਂਪੂ ਸਮਝਦੇ ਸੀ, ਬੀਜੇਪੀ ਦਾ ਬੜਾ ਇਹ ਸਮਝਦੇ ਸੀ ਕਿ ਮੈਂ ਲਾੜਲਾ ਪੁੱਤ ਹਾਂ, ਉਹਨਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਨੇ। ਤੇ ਦਿੱਤੀਆਂ ਕਿਹਨੂੰ ਨੇ? ਨਵੀਨ ਜਿੰਦਲ ਵਰਗਿਆਂ ਨੂੰ। ਨਵੀਨ ਜਿੰਦਲ ਕੌਣ ਆ? ਨਵੀਨ ਜਿੰਦਲ ਉਹ ਹੈ ਜਿਹਦੇ ਪਿੱਛੇ ਈਡੀ ਪਈ ਹੋਈ ਸੀ, ਪਰ ਹੁਣ ਈਡੀ ਥੋੜ੍ਹੀਆਂ ਜਿਹੀਆਂ ਬ੍ਰੇਕਾਂ ਲਾ ਗਈ ਹੈ ਕਿਉਂਕਿ ਨਵੀਨ ਜਿੰਦਲ ਵਾਸ਼ਿੰਗ ਮਸ਼ੀਨ ਦੇ ਵਿੱਚ ਪੈ ਚੁੱਕੇ ਨੇ ਬੀਜੇਪੀ ਦੇ ਵਿੱਚ, ਉਹ ਸਾਫ਼ ਹੋ ਚੁੱਕੇ ਨੇ। ਕੰਗਣਾ ਰਣੌਤ, ਉਹ ਕੌਣ ਨੇ? ਕੰਗਣਾ ਰਣੌਤ ਕੌਣ ਹੈ? ਇੱਕ ਬੀਬੀ ਹੈ, ਇੱਕ ਅਦਾਕਾਰ ਬੀਬੀ ਹੈ ਜਿਹੜੀ ਕਦੇ ਦਲਜੀਤ ਦੋਸਾਂਝ ਦੇ ਨਾਲ, ਕਦੇ ਕਿਸਾਨ ਬੀਬੀਆਂ ਦੇ ਬਾਰੇ, ਕਦੇ ਕਿਸੇ ਬਾਰੇ ਤੇ ਕਦੇ ਕਿਸੇ ਬਾਰੇ ਉਹ ਟਿੱਪਣੀਆਂ ਕਰਦੀ ਰਹਿੰਦੀ ਹੈ ਤੇ ਉਹਨੂੰ ਟਿਕਟ ਦਿੱਤੀ ਗਈ ਹੈ ਮੰਡੀ ਤੋਂ। ਹੋਰ ਜਿਹੜੇ ਲੀਡਰ ਇੰਪੋਰਟ ਕੀਤੇ ਜਾ ਰਹੇ ਨੇ ਭਾਜਪਾ ਦੀ, ਪੰਜਾਬ ਦੇ ਵਿੱਚ ਗੱਲ ਕਰ ਲਓ, ਜੇਕਰ ਰਵਨੀਤ ਬਿੱਟੂ ਦੀ ਹੁਣੇ ਜਿਹੜੇ ਤਾਜ਼ਾ ਸ਼ਾਮਲ ਹੋਏ ਨੇ ਉਹਨਾਂ ਦੀ ਗੱਲ ਕਰ ਲਈਏ ਤਾਂ ਦੂਜੀਆਂ ਪਾਰਟੀਆਂ ਤੋਂ ਜਿਹੜੀ ਇੰਪੋਰਟਿੰਗ ਆ ਉਹ ਲਗਾਤਾਰ ਜਾਰੀ ਹੈ, ਚਾਹੇ ਉਹ ਮਹਾਰਾਸ਼ਟਰ ਦੇ ਵਿੱਚ ਅਸ਼ੋਕ ਚੌਹਾਨ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਹੋਰ। ਤਾਂ ਇਸੇ ਗੱਲ ਨੂੰ ਆਪਾਂ ਅੱਗੇ ਤੋਰਦੇ ਹਾਂ ਕਿ ਕਿਹੜੀ ਲਿਸਟ, ਜਿੰਨੀਆਂ ਹੁਣ ਲਿਸਟਾਂ ਆਈਆਂ ਨੇ ਉਹਦੇ ਵਿੱਚ ਇਹਨਾਂ ਨੇ ਕਿਵੇਂ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਹੈ ਤੇ ਪੁਰਾਣਿਆਂ ਨੂੰ ਕੱਢ ਦਿੱਤਾ। ਜੇਕਰ ਮੋਦੀ ਦਾ ਤਲਿਸਮ ਜਿਹੜਾ ਉਹਨਾਂ ਦੀ ਸਰਕਾਰ ਦੀਆਂ ਉਪਲਬਧੀਆਂ ਜਾਂ ਅਜੇਤੂ ਜਥੇਬੰਦਕ ਸਮਰੱਥਾ ਐਡੀ ਹੈ ਤੇ ਆਪਣੇ ਆਪ ਨੂੰ ਉਹ ਬਾਵਜੂਦ ਇਸ ਦੇ ਇੱਕ ਜਿਹੜੀ ਕਮਜ਼ੋਰ ਵਿਰੋਧੀ ਧਿਰਾਂ ਨੂੰ ਹਰਾਉਣ ਦੇ ਸਮਰੱਥ ਕਿਉਂ ਨਹੀਂ ਹੈ? ਹੁਣ ਇਹਨਾਂ ਨੇ 24% ਨਿਕੰਮੇ ਜਿਹੜੇ ਸਾਂਸਦ ਸੀਗੇ, ਮੈਂਬਰ ਪਾਰਲੀਮੈਂਟ ਸੀ, ਉਹਨਾਂ ਦੀ ਥਾਂ ਤੇ 47% ਨਵੇਂ ਚਿਹਰੇ ਲਿਆਂਦੇ, ਲਾਂਚ ਕੀਤੇ ਹੈ। ਭਾਵੇਂ ਕਿ ਭਾਜਪਾ 370 ਸੀਟਾਂ ਜਿੱਤਣ ਤੇ ਐਨਡੀਏ ਦੀ ਤਾਕਤ 400 ਪਾਰ ਜਾਣ ਦਾ ਨਗਾਰਾ ਕਹਿੰਦੇ ਵਜਾ ਰਹੀ ਹੈ, ਪਰ ਅਸਲ ਦੇ ਵਿੱਚ ਟਿਕਟਾਂ ਗਵਾਉਣ ਵਾਲੇ ਮੈਂਬਰ ਪਾਰਲੀਮੈਂਟ ਨਾ ਤਾਂ ਪਾਰਟੀ ਦੇ ਨਾਂ ਤੇ ਨਾ ਹੀ ਉਹਨਾਂ ਦੇ ਨਾਂ ਤੇ ਨਾ ਹੀ ਆਪਣੇ ਬਲਬੂਤੇ ਤੇ ਜਿੱਤਣ ਵਾਲੇ ਸੀਗੇ। ਇਹਨਾਂ ਦੇ ਹਲਕਿਆਂ ਦੇ ਵਿੱਚ ਮੋਦੀ ਦੀਆਂ ਗਰੰਟੀਆਂ ਨੇ ਵੀ ਰੰਗ ਨਹੀਂ ਦਿਖਾਇਆ। ਪਹਿਲੀਆਂ ਦੋ ਲਿਸਟਾਂ ਦੀ ਜੇ ਗੱਲ ਕਰੀਏ ਤਾਂ 52% ਯਾਨੀ ਕਿ 267 ਦੇ ਵਿੱਚੋਂ 140 ਮੈਂਬਰ ਪਾਰਲੀਮੈਂਟ ਹੈ ਜਿਨ੍ਹਾਂ ਨੂੰ ਚੋਣ ਲੜਨ ਦਾ ਦੁਬਾਰੇ ਮੌਕਾ ਮਿਲੂਗਾ। ਇਹ ਵੀ ਦੱਸਦਾ ਹੈ ਕਿ ਵਿਸ਼ਵ ਗੁਰੂ ਇਸ ਟਾਈਮ ਮੰਨ ਚੁੱਕੇ ਹੈ ਕਿ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਜਿਹੜੀ ਲੋਕਪ੍ਰਿਯਤਾ ਹੈ ਉਹ ਇੰਨੀ ਫੈਲ ਚੁੱਕੀ ਹੈ, ਬਾਵਜੂਦ ਇਸ ਦੇ ਉਹਨਾਂ ਦੇ ਜਿਹੜੇ ਅੱਧੇ ਮੈਂਬਰ ਪਾਰਲੀਮੈਂਟ ਹੈ ਉਹੀ ਚੋਣ ਜਿੱਤਣ ਦੀ ਕਾਬਲੀਅਤ ਰੱਖਦੇ ਆ। ਦੱਸਦੇ ਆ ਕਿ ਇਸੇ ਕਰਕੇ ਜੁਰਮਾਂ ਦੇ ਵਿੱਚ ਜਿਹੜੇ ਲੋਕ ਬਾਹੂਬਲੀ ਨੇ, ਪੈਸਾ, ਮਨੀ, ਮਸਲ ਪਾਵਰ, ਸਾਰਾ ਕੁਛ ਹੈ, ਮੈਨ ਪਾਵਰ ਹੈ, ਸਾਰਾ ਕੁਛ ਹੈ, ਉਹ ਲੋਕ ਵੀ ਜਿਹੜੇ ਨੇ ਉਹ ਬੇਸ਼ੱਕ ਕਿਸੇ ਕੇਸਾਂ ਦੇ ਵਿੱਚ ਫਸੇ ਪਰ ਉਹਨਾਂ ਨੂੰ ਵੀ ਟਿਕਟਾਂ ਦੇਣ ਤੋਂ ਪਾਰਟੀਆਂ ਗੁਰੇਜ਼ ਨਹੀਂ ਕਰਦੀਆਂ। ਜੇਕਰ 137 ਸੀਟਾਂ ਤੇ ਵੈਰੀ ਮੋਦੀ ਜਾਂ ਸੱਤਾ ਵਿਰੋਧੀ ਲਹਿਰ ਦੇ ਵਿੱਚ ਵਿਰੋਧੀਆਂ ਨੇ ਭਾਜਪਾ ਨੂੰ ਸਖਤ ਟੱਕਰ ਦੇ ਦਿੱਤੀ ਹੈ ਤਾਂ 137 ਦੇ ਵਿੱਚੋਂ ਕਹਿੰਦੇ 100 ਸੀਟਾਂ ਗਵਾਉਣ ਦੀ ਨੌਬਤ ਨਹੀਂ ਆ ਜਾਊਗੀ। ਦੋ ਲਿਸਟਾਂ ਦੇ ਹਿਸਾਬ ਦੇ ਨਾਲ ਮੋਦੀ ਖੁਦ ਸਵੀਕਾਰ ਕਰ ਚੁੱਕੇ ਹੈ ਕਿ 2019 ਦੇ ਵਿੱਚ ਮਿਲੀਆਂ 302 ਸੀਟਾਂ ਦੇ ਵਿੱਚੋਂ 157 ਹੀ ਮੁੜ ਉਹਨਾਂ ਦੇ ਹੱਥ ਆਉਣ ਵਾਲੀਆਂ, ਬਾਕੀ 145 ਤੇ ਪਾਰਟੀ ਦੀ ਹਾਲਤ ਡਾਵਾਂਡੋਲ ਹੈ।
ਜਾਂ ਕਹਿ ਲਓ ਕਿ 145 ਸੀਟਾਂ ਹੱਥੋਂ ਨਿਕਲਣ ਵਾਲੀਆਂ। ਜਿਹੜੀ ਪਹਿਲੀ ਸੂਚੀ ਸੀਗੀ, ਲਿਸਟ ਕਹਿ ਦਿੰਦੇ ਆਪਾਂ, ਇਹਦੇ ਵਿੱਚ 33 ਮੌਜੂਦਾ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਤੇ 195 ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਗਏ ਸੀਗੇ, ਜਿਹਦੇ ਵਿੱਚ 34 ਮੌਜੂਦਾ ਕੇਂਦਰੀ ਮੰਤਰੀ ਤੇ 2 ਮੁੱਖ ਮੰਤਰੀ ਵੀ ਸ਼ਾਮਲ ਸੀਗੇ ਤੇ 33 ਦੀ ਮੌਜੂਦਾ ਮੈਂਬਰ ਪਾਰਲੀਮੈਂਟ ਦੇ ਇਹਨਾਂ ਨੇ ਟਿਕਟ ਕੱਟ ਦਿੱਤੀ ਸੀ। ਬੀਜੇਪੀ ਨੇ 72 ਉਮੀਦਵਾਰਾਂ ਦੇ ਨਾਲ ਦੂਜੀ ਲਿਸਟ ਜਾਰੀ ਕੀਤੀ, ਜਿਹਦੇ ਵਿੱਚ 29 ਮੈਂਬਰ ਪਾਰਲੀਮੈਂਟਾਂ ਦੀ ਲਿਸਟ ਮਾਫ ਕਰਨਾ ਟਿਕਟ ਕੱਟ ਦਿੱਤੀ ਇਹਨਾਂ ਨੇ। 117 ਰਾਜਾਂ ਦੇ ਵਿੱਚ 111 ਲੋਕ ਸਭਾ ਹਲਕਿਆਂ ਦੇ ਜਿਹੜੇ ਲੋਕ ਸਭਾ ਉਮੀਦਵਾਰ ਆ ਉਹਨਾਂ ਦੀ ਜਿਹੜੀ ਐਲਾਨ ਉਹ ਕੀਤੇ ਗਏ ਸੀਗੇ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਿਹੜੀ 5ਵੀਂ ਸੂਚੀ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਇਹਨਾਂ ਨੇ ਕੰਗਣਾ ਰਣੌਤ ਤੇ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਇਲ ਤੇ ਉਹਨੂੰ ਉਮੀਦਵਾਰ ਬਣਾਇਆ ਤੇ ਕਈ ਮੌਜੂਦਾ ਸੰਸਦਾਂ ਦੇ ਮੈਂਬਰ ਪਾਰਲੀਮੈਂਟਾਂ ਦੇ ਟਿਕਟ ਕੱਟੇ ਗਏ ਆ। ਵਰੁਣ ਗਾਂਧੀ ਦਾ ਟਿਕਟ ਕੱਟ ਦਿੱਤਾ ਗਿਆ, ਮੇਨਕਾ ਗਾਂਧੀ ਉਹਨਾਂ ਦੀ ਥਾਂ ਤੇ ਚੋਣ ਲੜਨਗੇ। ਬੀਜੇਪੀ ਨੇ ਕੇਂਦਰੀ ਰਾਜ ਮੰਤਰੀ ਵੀਕੇ ਸਿੰਘ ਤੇ ਅਰਸ਼ਨੀ ਚੌਬੇ ਦਾ ਵੀ ਟਿਕਟ ਕੱਟ ਦਿੱਤਾ। ਪੀਲੀਭੀਤ ਤੋਂ ਸੰਸਦ ਮੈਂਬਰ ਪਾਰਲੀਮੈਂਟ ਵਰੁਣ ਗਾਂਧੀ ਤੇ ਇਹਦੇ ਨਾਲ ਹੀ ਅਨੰਤ ਕੁਮਾਰ ਹੇਗੜੇ, ਜਿਹੜਾ ਕਿ ਵਿਵਾਦਪੂਰਨ ਜਾਂ ਕਹਿ ਲਓ ਕਿ ਵਿਵਾਦਤ ਬਿਆਨ ਦਿੰਦਾ, ਉਹਦੀ ਵੀ ਟਿਕਟ ਕੱਟ ਦਿੱਤੀ ਹੈ। ਕਾਂਗਰਸ ਜਿਹੜੇ ਛੱਡ ਕੇ ਬੀਜੇਪੀ ਦੇ ਵਿੱਚ ਆਏ ਨੇ ਨਵੀਨ ਜਿੰਦਲ, ਉਹਨਾਂ ਨੂੰ ਵੀ ਕੁਰੂਕਸ਼ੇਤਰ ਤੋਂ ਟਿਕਟ ਦਿੱਤੀ ਗਈ ਹੈ। ਇਹਦੇ ਨਾਲ 2 ਲਿਸਟਾਂ ਦੀ ਜੇ ਮੈਂ ਗੱਲ ਕਰਾਂ, 267 ਦੇ ਵਿੱਚੋਂ 140 ਨੂੰ ਮੁੜ ਟਿਕਟ ਮਿਲੀ ਹੈ ਤੇ 137 ਨਵੇਂ ਚਿਹਰੇ ਮੈਦਾਨ ਦੇ ਵਿੱਚ ਹੈ। ਇਹਨਾਂ ਨਵੇਂ ਚਿਹਰਿਆਂ ਦੇ ਲਈ 63 ਮੌਜੂਦਾ ਸੰਸਦਾਂ ਦਾ ਮੈਂਬਰ ਪਾਰਲੀਮੈਂਟ ਦਾ ਬਲਿਦਾਨ ਦਿੱਤਾ ਗਿਆ, ਜਿਹੜੇ ਕਿ 24% ਬਣਦੇ ਆ ਤੇ ਟਿਕਟਾਂ ਕੱਟ ਕੇ ਭਾਜਪਾ ਨੇ ਇਹ ਗੱਲ ਅੰਦਰ ਖਾਤੇ ਮਨਜ਼ੂਰ ਕਰ ਲਈ ਆ, ਮੰਨ ਲਈ ਹੈ ਕਿ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੂੰ ਇੰਨੇ ਨਿਕੰਮੇ ਹੋ ਚੁੱਕੇ ਆ ਕਿ ਮੋਦੀ ਦੀ ਲਹਿਰ, ਮੋਦੀ ਦੀ ਵੇਵ, ਮੋਦੀ ਦਾ ਪ੍ਰਚਾਰ ਤੇ ਇਹਦੇ ਨਾਲ ਉਹਨਾਂ ਦੀ ਸਰਕਾਰ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਹਨਾਂ ਦੇ ਬਾਵਜੂਦ ਤੇ ਅਜੇਤੂ ਜਥੇਬੰਦਕ ਸਮਰੱਥਾ, ਬੇਤਹਾਸ਼ਾ ਧਨਬਲ, ਗੋਦੀ ਮੀਡੀਆ ਤੇ ਇੰਨਾ ਵੱਡਾ ਇੱਕ ਸਮਰਥਨ ਹੋਣ ਦੇ ਬਾਵਜੂਦ ਵੀ ਉਹ ਸਾਹਮਣੇ ਜਿਹੜੀ ਵਿਰੋਧੀ ਧਿਰ ਆ ਉਹਨੂੰ ਹਰਾਉਣ ਦੇ ਸਮਰੱਥ ਨਹੀਂ ਗੇ। ਕੀ ਕਾਰਨ ਹੋ ਸਕਦੇ ਆ? ਕੀ ਗੱਲਾਂ ਨੇ ਕੀ ਕਮੀਆਂ ਨੇ ਜਿਹੜੀਆਂ ਮੋਦੀ ਸਰਕਾਰ ਦੇ ਇੰਨੇ ਪ੍ਰਚਾਰ ਦੇ ਵਿੱਚ ਰਹਿ ਗਈਆਂ ਨੇ ਕਿ ਉਹਨਾਂ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਮੈਂਬਰ ਪਾਰਲੀਮੈਂਟਾਂ ਦੇ ਟਿਕਟ ਤਾਂ ਕੱਟ ਦਿੱਤੇ ਨੇ। ਨਵੇਂ ਚਿਹਰਿਆਂ ਤੇ ਚੋਣਾਂ ਲੜੀਆਂ ਜਾ ਰਹੀਆਂ ਨੇ, ਲਗਾਤਾਰ ਤਕਨੀਕਾਂ ਉਹ ਟੈਕਟਿਕਸ ਬਦਲੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਜ਼ਰੀਏ ਮੋਦੀ ਸਰਕਾਰ ਪ੍ਰਚਾਰ ਤੰਤਰ ਦੇ ਵਿੱਚ ਹਾਵੀ ਰਹਿੰਦੀ ਸੀ। ਜਦੋਂ ਮੋਦੀ ਸਰਕਾਰ ਦੇ ਚੋਣ ਬੌਂਡ ਦਾ ਰੌਲਾ ਪਿਆ ਤੇ ਪਹਿਲਾਂ ਇਹਨਾਂ ਨੇ CEA ਲਾਂਚ ਕਰ ਦਿੱਤਾ, ਉਹਦੇ ਤੇ ਲੋਕਾਂ ਨੇ ਇੰਨਾ ਜ਼ਿਆਦਾ ਰਿਸਪੌਂਡ ਨਾ ਕੀਤਾ ਤੇ ਇਹਨਾਂ ਨੇ ਫਿਰ ਵੱਡੇ ਸਿਆਸੀ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ, ਇਸ ਵੇਲੇ ਉਹ ਸਾਰੀ ਚੀਜ਼ਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਸੈਂਟਰਿਕ ਹੋ ਕੇ ਰਹਿ ਗਈਆਂ ਨੇ। ਲੋਕਾਂ ਨੇ ਇਲੈਕਸ਼ਨ ਬੌਂਡ ਦੇ ਵਿੱਚ ਜਿਸ ਤਰ੍ਹਾਂ ਅਦਾਲਤ ਨੇ ਇਹਨਾਂ ਦੀ ਖਿੱਲੀ ਉਡਾਈ ਹੈ ਔਰ ਪਰ ਖੱਚੇ ਉਡਾ ਦਿੱਤੇ ਨੇ ਹਰੀਸ਼ ਸਾਲਵੇ ਵਰਗੇ ਵੱਡੇ ਵਕੀਲਾਂ ਦੇ, ਉਹਨਾਂ ਗੱਲਾਂ ਨੂੰ ਬਾਹਰ ਹੀ ਨਹੀਂ ਆਉਣ ਦਿੱਤਾ ਜਾਂਦਾ। ਕਿਵੇਂ ਫਾਰਮਾਸਿਊਟੀਕਲ ਕੰਪਨੀਆਂ ਆਪਣੇ ਜਿਹੜੇ ਉਹਨਾਂ ਨੇ ਨਿਯਮ ਨੇ, ਜਿਹੜੇ ਰੂਲ ਨੇ, ਉਹਨਾਂ ਦੇ ਨਾਲ ਸਮਝੌਤਾ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੀਆਂ ਨੇ। ਜੇ ਕਿਸੇ ਦੇ ਘਰੇ ਰੇਡ ਵੱਜਦੀ ਹੈ ਤਾਂ ਚੰਦੇ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਖਹਿੜਾ ਛੁਡਾ ਲੈਂਦਾ। ਨਵੀਨ ਜਿੰਦਲ ਵਰਗੇ ਲੋਕ, ਕੰਗਣਾ ਰਣੌਤ ਵਰਗੇ ਲੋਕ, ਔਰ ਜਿਹੜੇ ਆਪਣੇ ਆਪ ਨੂੰ ਮੰਨਦੇ ਸੀਗੇ ਕਿ ਅਸੀਂ ਬੀਜੇਪੀ ਦੇ ਬੜੇ ਲਾਡਲੇ ਆ, ਅਸੀਂ ਬੀਜੇਪੀ ਲਈ ਜੋ ਵੀ ਕਰਾਂਗੇ, ਔਰ ਇਹਨਾਂ ਲੋਕਾਂ ਨੇ ਮਿਨੋਰਟੀਜ਼, ਘੱਟ ਗਿਣਤੀਆਂ ਦੇ ਜੋ ਵਕਾਰ ਹੈ, ਜੋ ਉਹਨਾਂ ਦਾ ਆਤਮ ਸਨਮਾਨ ਹੈ, ਉਹਨੂੰ ਢਾਹ ਲਾਉਣ ਦੇ ਲਈ, ਉਹਨੂੰ ਖਿੱਲੀ ਉਡਾਉਣ ਦੇ ਲਈ, ਉਹਦਾ ਮਜ਼ਾਕ ਉਡਾਉਣ ਦੇ ਲਈ ਲਗਾਤਾਰ ਬਿਆਨ ਦਿੱਤੇ। ਤੁਹਾਨੂੰ ਅਨੰਤ ਕੁਮਾਰ ਹੇਗੜੇ ਦਾ ਮੈਂ ਹਵਾਲਾ ਦੇ ਦਿੱਤਾ, ਮੀਨਾਕਸ਼ੀ ਲੇਖੀ ਦਾ ਹਵਾਲਾ ਦੇ ਦਿੱਤਾ, ਡਾਕਟਰ ਹਰਸ਼ਵਰਧਨ ਦਾ ਹਵਾਲਾ ਦੇ ਦਿੱਤਾ, ਪ੍ਰਤਾਪ ਸਿੰਮਾ ਦਾ ਹਵਾਲਾ ਦੇ ਦਿੱਤਾ, ਰਮੇਸ਼ ਵਿਧੂੜੀ ਦਾ ਹਵਾਲਾ ਦੇ ਦਿੱਤਾ। ਇਹਨਾਂ ਸਾਰਿਆਂ ਨੂੰ ਟਿਕਟਾਂ ਇਹਨਾਂ ਨੂੰ ਘਰੋਂ ਘਰੀ ਤੋਰ ਦਿੱਤਾ ਗਿਆ। ਕਾਰਨ ਕੀ ਹੈ ਕਿ ਇਹਨਾਂ ਦੇ ਬਾਰੇ ਪ੍ਰਚਾਰ ਬਹੁਤ ਜ਼ਿਆਦਾ ਹੋ ਗਿਆ ਸੋਸ਼ਲ ਮੀਡੀਆ ਤੇ ਇਹਨਾਂ ਦੇ ਵਿੱਚ ਉਹ ਸਮਰੱਥਾ ਨਹੀਂ ਹੈ ਕਿ ਇਹ ਟਿਕਟਾਂ ਕੱਢ ਸਕਣ, ਆਪਣੀ ਸੀਟ ਕੱਢ ਸਕਣ ਮਤਲਬ ਕਿ ਇਹ ਜਿੱਤ ਸਕਣ। ਸੋ ਇੱਕ ਪਾਸੇ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵੱਡਾ ਡੈਮੋਕ੍ਰੇਸੀ ਦਾ ਮਾਲਕ ਆਪਣੇ ਆਪ ਨੂੰ ਕਲੇਮ ਕਰਨ ਵਾਲਾ ਮੋਦੀ ਤੇ ਉਹਦਾ ਸਭ ਤੋਂ ਵੱਡਾ 140 ਕਰੋੜ ਲੋਕਾਂ ਦੇ ਉੱਤੇ ਛਾਉਣ ਵਾਲਾ ਪ੍ਰਚਾਰ ਤੰਤਰ, ਤੇ ਦੂਜੇ ਪਾਸੇ ਅੰਦਰੂਨੀ ਮੈਕੈਨਿਜ਼ਮ, ਅੰਦਰੂਨੀ ਕੈਲਕੂਲੇਸ਼ਨ ਦੇ ਵਿੱਚ ਇਹ ਲੋਕ ਜਿਹੜੇ ਨੇ, ਬੀਜੇਪੀ ਜਿਹੜੀ ਹੈ ਉਹ ਮਾਤ ਖਾ ਰਹੀ ਹੈ ਔਰ ਉਹਦੇ ਜਿਹੜੇ ਉਮੀਦਵਾਰ ਉਹਨਾਂ ਦੀ ਜਿਹੜੀ ਗਰਾਊਂਡ ਰਿਪੋਰਟ ਹੈ ਉਹ ਕੋਈ ਬਹੁਤੀ ਚੰਗੀ ਨਹੀਂ ਹੈ। ਇਸੇ ਕਰਕੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਲੀਡਰ ਲਿਆ ਕੇ ਆਪਣੀ ਚੋਣ ਮੁਹਿੰਮ ਨੂੰ ਬਲ ਦਿੱਤੇ ਜਾਣ ਦਾ ਇੱਕ ਤਰੀਕੇ ਨਾਲ ਲੋਕਾਂ ਮੂਹਰੇ ਇੱਕ ਫੇਰ ਝੂਠ ਦਾ ਪੁਲੰਦਾ ਖੜਾ ਕਰਨ ਦੀ ਕੋਸ਼ਿਸ਼ ਹੈ। ਪਰ ਦੇਖਦੇ ਹਾਂ ਕਿ ਲੋਕ ਇਸ ਵਾਰ ਇਸ ਸਾਰੇ ਕਾਸੇ ਉੱਤੇ, ਇਸ ਪੂਰਾ ਜੋ ਪ੍ਰਚਾਰ ਤੰਤਰ ਹੈ, ਲੋਕਾਂ ਦੇ ਦਿਲੋਂ ਦਿਮਾਗ 'ਤੇ ਛਾਇਆ ਖੜਾ ਹੈ ਕਿ ਇਹਨੂੰ ਦੁਬਾਰਾ ਵੋਟ ਕਰਨਗੇ, ਕਿ ਨਵਿਆਂ ਨੂੰ ਚੁਣਿਆ ਹੋਇਆਂ ਨੂੰ ਅਪਣਾਉਣਗੇ, ਜਾਂ ਫਿਰ ਜਿਹੜੇ ਲੋਕ ਆਪਣੇ ਆਪ ਨੂੰ ਇਹ ਮੰਨਦੇ ਸੀਗੇ ਕਿ ਅਸੀਂ ਬੀਜੇਪੀ
ਸਾਡੇ ਬਲਬੂਤੀ ਖੜੀ ਹੈ ਜਾਂ ਅਸੀਂ ਬੀਜੇਪੀ ਸਾਨੂੰ ਕਦੇ ਟਿਕਟ ਤੋਂ ਮਨਾ ਨਹੀਂ ਕਰੂਗੀ ਤੇ ਅੱਜ ਉਹਨਾਂ ਨੂੰ ਘਰੇ ਹੀ ਬਿਠਾ ਦਿੱਤਾ ਗਿਆ ਕਿ ਇਹ ਗੱਲਾਂ ਲੋਕਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਕਰ ਸਕਣਗੀਆਂ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ